अम्मी की नानी लगदी, दादी लगदी, ताई लगदी, चाची लगदी। मैं क्या सारे जरा ना ताड़ा जरा ना वो थोड़ा जिहा शक जरा दूर कर दी है। चलो जी सारा टब्बर ना इकट्ठा करके पा लिया, एडा सारा टब्बर है। अस्सलाम वालेकुम, की हाल है? ठीक हो ना? लो जी अज का सब तो अज तक का मिनी फैमिली का सब तो अच्छा व्लॉग ਤੇ ਸਭ ਤੋਂ ਇੰਟਰਸਟਿੰਗ ਵਲੌਗ, ਜਿਹੜੇ ਵਲੌਗ ਦਾ ਸਾਰਿਆਂ ਨੂੰ ਬੜੀ ਬੇਸਬਰੀ ਦਾ ਇੰਤਜ਼ਾਰ ਸੀ। ਕਹਿੰਦੇ ਕਿ ਤੁਸੀਂ ਦੱਸੋ ਕਿ ਸਲਮਾਨ ਭਾਈ ਤੁਸੀਂ ਕੌਣ ਹੋ, ਫੈਮਿਲੀ 'ਚ ਕੌਣ ਕੌਣ ਹੈ, ਕਿੰਨੇ ਬੰਦੇ ਹੋ, ਤੁਸੀਂ ਇਕੱਲੇ ਹੀ ਰਹਿੰਦੇ ਜੇ, ਤੁਸੀਂ ਘਰ 'ਚ 2 ਜਣੇ ਜੇ, ਵੱਡੀ ਅੰਮੀ ਕੌਣ, ਛੋਟੀ ਅੰਮੀ ਕੌਣ, ਅੱਬੂ ਕਿੱਥੇ, ਭਰਾ ਕਿੱਥੇ, ਭਾਂਜੇ ਕਿੱਥੇ, ਭਾਂਜੀਆਂ ਕਿੱਥੇ, ਚਾਚਾ ਕਿੱਥੇ, ਤਾਇਆ ਕਿੱਥੇ, ਨਾਨਾ ਕਿੱਥੇ, ਨਾਨੀ ਕਿੱਥੇ, ਦਾਦਾ ਦਾਦੀ, ਮੈਂ ਕਹਿੰਦਾ ਫੁੱਫੜ ਫੁੱਫੀ ਸਾਰੇ ਕਿੱਥੇ। ਠੀਕ ਹੈ, ਸਾਰੇ ਦੱਸ ਦੇਣੇ ਨੇ ਅੱਜ, ਸਾਰੇ ਦੱਸ ਦੇਣੇ। ਮੈਂ ਕਹਿੰਦਾ ਇੱਕ ਇੱਕ ਬੰਦਾ ਫੜ ਫੜ ਕੇ ਨਾ ਇੰਝ ਫੜ ਫੜ ਕੇ ਲਿਆ ਕੇ ਸਾਰੇ ਤੁਹਾਨੂੰ ਵਿਖਾ ਦੇਣੇ ਨੇ, ਸਾਰੇ ਤੁਹਾਨੂੰ ਦਿਖਾ ਦੇਣੇ ਨੇ। ਠੀਕ ਹੈ, ਤੇ ਜਿਹੜਾ ਨਾ ਉਹਨਾਂ ਨੂੰ ਦਿਖਾਉਣ ਵਾਸਤੇ ਇੱਕ ਇੱਕ ਘਰ ਮੈਨੂੰ ਮੂਵ ਕਰਨਾ ਪੈਣਾ। ਤੇ ਇਸ ਵਜ੍ਹਾ ਤੋਂ ਤੁਹਾਡਾ ਭਰਾ ਜਿਹੜਾ ਨਾ ਤਿਆਰੀ ਵੱਟ ਲਈਏ, ਸਮਾਨ ਸਮੂਨ ਇਕੱਠਾ ਕਰ ਲਿਆ। ਮੈਂ ਕਿਹਾ ਜਿਹੜਾ ਕਾਬੂ ਨਾ ਆਇਆ 5-7 ਰੱਸੀਆਂ ਰੱਖ ਲਈਆਂ ਨੇ, ਫੜ ਫੜ ਕੇ ਲਿਆ ਹੈਗੇ ਨਾ ਅੱਜ ਬੰਨ ਕੇ ਬਾ ਕੇ ਵੀਡੀਓ ਦੇ ਵਿੱਚ ਤੁਹਾਨੂੰ ਵਿਖਾ ਦੇਣਾ ਲੈ ਜੀ ਕਿ ਇਹ ਬੰਦਾ ਐ ਵੇ, ਇਹ ਬੰਦਾ ਐ ਵੇ, ਇਹ ਬੰਦਾ ਐ ਵੇ। ਠੀਕ ਹੈ, ਤੇ ਹੁਣ ਸਾਰਿਆਂ ਨੂੰ ਵੇਖਣ ਵਾਸਤੇ ਤੁਹਾਨੂੰ ਲੋਕ ਤੇ ਐਂਡ ਤੱਕ ਵੇਖਣਾ ਪੈਣਾ। ਤੁਹਾਨੂੰ ਕੀ ਫੜਾ ਦਈਏ? ਮੈਂ ਕਿਹਾ ਕਹਿੰਦੇ ਤੁਸੀਂ ਵੀ ਕਿਹਾ ਮੈਨੂੰ ਕੋਈ ਪਿਸਤੌਲ ਫੜਾ ਦੇ। ਲੋ ਜੀ ਤੁਸੀਂ ਆਦਾ ਪਿਸਤੌਲ ਫੜ ਲਓ। ਤੇ ਮਾਂ ਮੇਰੀ ਨੇ ਵੀ ਲੀ ਪਾ ਕੇ ਚਿੱਟਾ ਕੁੜਤਾ ਹੈ, ਤੇ ਵੇਖੋ ਕਾਲਾ ਖੁੱਸਾ ਪਾਇਆ ਥੱਲੇ ਪੈਰਾਂ 'ਚ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਐਨ ਖਾਰ ਕੱਢਿਆ ਪਿਆ। ਮਾਸਕ ਵੀ ਸੀ ਇੱਥੇ, ਮਾਸਕ ਮੂਸਕ ਵੀ ਦੇ ਦਾਂਗੇ। ਦੱਸੋ ਜੀ ਮਲੰਗ ਬੰਦੇ ਤੇ ਐਵੇਂ ਦੇ ਨਜ਼ਰ ਆਉਂਦੇ ਨੇ ਜੀ, ਆਪਾਂ ਤੇ ਐਂਕੀ ਉਂਕੀ ਜੀ ਲੱਭ ਗਈ। ਤੇ ਮਾਂ ਮੇਰੀ ਨੇ ਕੱਢ ਦਿੱਤੀਆਂ ਨੇ ਟੋਰਾਂ ਹੈ। ਇਹ ਚੈੱਕ ਕਰੋ, ਫੁੱਲ ਲੁੱਕ ਚੈੱਕ ਕਰੋ, ਫੁੱਲ ਲੁੱਕ। ਠੀਕ ਹੈ, ਤੇ ਹੁਣ ਅਸੀਂ ਜਾਣਾ ਹੈ ਪਹਿਲੇ ਪਿੰਡ। ਮਾਂ ਨੇ ਨਾਲ ਇੱਕ ਹੋਰ ਸਮਾਨ ਬੰਨਿਆ, ਇਹ ਚੈੱਕ ਕਰੋ, ਦੁੱਧ ਦੀਆਂ ਬੋਤਲਾਂ ਜਿਹੜੀਆਂ ਆ ਕੇ ਵੇਲੀਆਂ ਹੋ ਕੇ ਰੱਖੀਆਂ, ਵਾਸ਼ ਕਰ ਕਰਕੇ ਤੇ ਆ ਕਿੱਡਾ ਝੂਲਾ ਭਰ ਲਿਆ। ਠੀਕ ਹੈ, ਹੁਣ ਇਹ ਭਰਾ ਦੇ ਹੈਂਡਲ ਲੱਗੇ ਟੰਗ ਕੇ, ਫਿਰ ਮੇਰੀ ਵੀ ਇਨਸਲਟ ਕਰਾਉਣ ਵਾਲੀ ਗੱਲ ਹੀ ਹੈ ਨਾ। ਹੋਰ ਗੱਲ ਤੇ ਕੋਈ ਨਹੀਂ, ਜਦੋਂ ਸਟਾਰ ਨੇ ਜਿਹੜਾ ਨਾ ਮੋਟਰਸਾਈਕਲ ਤੇ ਖਾਲੀ ਬੋਤਲਾਂ ਦਾ ਝੋਲਾ ਟੰਗਿਆ ਹੈਗਾ। ਮੈਂ ਰਾਹ 'ਚ ਹੋਕਾ ਲਾਉਂਦੇ ਜਾਣਾ, ਲੋਹੇ ਲੈ ਲੈਣ ਤੋਂ ਬੋਤਲਾਂ, ਸੁੱਕੀਆਂ ਰੋਟੀਆਂ ਤੋਂ ਬੋਤਲਾਂ। ਤੇ ਬਾਕੀ ਹੁਣ ਜੇ ਅਸੀਂ ਤਿਆਰੀ ਤੁਰੀ ਕਰ ਲਈਏ। ਮਾਂ ਜਿਹੜੀ ਨਾ ਵੱਡੀ ਮੈਨੂੰ ਜਿਹੜਾ ਨਾ ਦਵਾਈ ਬਹੁਤ ਪਸੰਦ ਹੈ, ਵੱਡੀ ਮੈਨੂੰ ਛੋਟੇ ਮੈਨੂੰ ਦੋਵਾਂ ਨੂੰ ਦਵਾਈ ਬਹੁਤ ਪਸੰਦ ਹੈ। ਤੇ ਮਾੜੀ ਜਿਹੀ ਵਿੱਚ ਨਮਕੀਨ ਦਵਾਈ ਪਵਾਈ ਹੈ, ਤੇ ਬਾਕੀ ਮਿੱਠੀਆਂ ਗੋਲੀਆਂ ਪਵਾ ਕੇ ਪੈਕ ਕਰਾ ਲਿਆਂਦੀਆਂ ਨੇ। ਤੇ ਹੁਣ ਆਪਾਂ ਜਿਹੜਾ ਨਾ ਬਾਕੀ ਇਹ ਦੇਖੋ ਚਾਰਜਰ ਚੂਰਜਰ ਮੇਰੇ ਠੀਕ ਹੈ, ਤੇ ਐਨਕ ਤੇ ਮੋਬਾਈਲ ਸਾਰੇ ਆਪਾਂ ਕਰ ਲਿਆ ਰੈਡੀ, ਕਿਉਂਕਿ ਮੈਨੂੰ ਸ਼ਾਮ ਤੇ ਹੋਈ ਪਈ ਤੇ ਮੈਂ ਕਿਹਾ ਰਾਤ ਉੱਥੇ ਰੁਕਾਂਗੇ, ਸਟੇ ਕਰਾਂਗੇ। ਨਾਲੇ ਮੇਰਾ ਬਿੰਬਰ ਚੱਕਰ ਮਾਰਾਂਗੇ, ਵੇਖਦੇ ਹਾਂ। ਬਹੁਤ ਲੋਕਾਂ ਨੇ ਕਿਹਾ ਆਪਣਾ ਪਿੰਡ ਵੀ ਵਿਖਾਓ, ਤੇ ਜਿੰਨਾ ਕੁ ਹੋ ਸਕਿਆ ਪਿੰਡ ਵਿਖਾਇਆ ਮੇਰੇ ਕੋਲ ਕੋਈ ਨਹੀਂ ਜਾਣਾ। ਸਿੱਧੀ ਜਿਹੜੀ ਗੱਲ ਹੈ, ਹੋਇਆ ਗਿਆ ਵਿਖਾਇਆ ਗਿਆ ਤੇ ਵਿਖਾ ਦਿਆਂਗਾ, ਨਹੀਂ ਤੇ ਕੋਈ ਨਹੀਂ ਭਾਈ ਵੀ ਪਿੰਡ ਦੇ ਵਿੱਚ ਮੈਂ ਮੋਬਾਈਲ ਕੱਢ ਕੇ ਗਲੀ ਲੋਕਾਂ ਨੇ ਕਹਿਣਾ ਕਮਲਾ ਤੁਰਿਆ ਫਿਰਦਾ ਸੜਕ 'ਤੇ ਫੜ ਕੇ ਆਪੇ ਮੋਬਾਈਲ ਬੋਲੀ ਜਾਂਦਾ। ਤੇ ਬਾਕੀ ਹੁਣ ਚੱਲਦੇ ਹਾਂ, ਨਿਕਲਦੇ ਹਾਂ ਪਿੰਡ ਨੂੰ, ਤੇ ਪਹਿਲੇ ਜਾ ਕੇ ਮਿਲਦੇ ਹਾਂ, ਤੇ ਬਾਅਦ 'ਚ ਫਿਰ ਤੁਹਾਨੂੰ ਦੱਸਦੇ ਹਾਂ ਕਿ ਜੀ ਕੀ ਰਿਸ਼ਤੇ ਨੇ ਤੇ ਕੀ ਮਾਮਲਾਤ ਨੇ। ਤੇ ਵੀਡੀਓ ਨੂੰ ਹੁਣ ਤੁਹਾਨੂੰ ਐਂਡ ਤੱਕ ਵੇਖਣਾ ਪੈਣਾ, ਵਲੋਗ ਨੂੰ ਸਾਰਾ ਕੁਝ ਸਮਝਣ ਵਾਸਤੇ, ਸਾਰਾ ਕੁਝ ਦੇਖਣ ਵਾਸਤੇ। ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ। ਤੇ ਸਭ ਤੋਂ ਪਹਿਲੇ ਆਪਣਾ ਟਾਰਗੇਟ ਹੈ ਜੀ ਕਿ ਅਪ੍ਰੈਲ ਦੇ ਅੰਦਰ 10K ਸਬਸਕ੍ਰਾਈਬਰ ਪੂਰੇ ਕਰਨੇ। ਯਾਰ ਇਹ ਕਿੰਨਾ ਕੁ ਜਿਹਾ ਟਾਰਗੇਟ ਮਿਨੀ ਫੈਮਿਲੀ ਪੂਰਾ ਨਹੀਂ ਹੋ ਰਿਹਾ ਯਾਰ, ਕੀ ਕਰ ਰਹੇ ਜੀ ਤੁਸੀਂ? ਕੋਈ ਥੋੜਾ ਜਿਹਾ ਮਿਹਨਤ ਕਰੋ, ਕੋਈ ਅੰਗੂਠੇ ਗਾਠੇ ਲਾਓ ਨਾ ਯਾਰ। ਸਾਰੇ ਬੰਦੇ ਵੀਡੀਓ ਵੇਖਦੇ ਨੇ, ਸਾਰੇ ਬੰਦੇ ਸਬਸਕ੍ਰਾਈਬ ਨਹੀਂ ਕਰਦੇ। ਗੱਲਾਂ ਚੰਗੀਆਂ ਨਹੀਂ ਹੈ ਇਹ, ਤੁਹਾਡੀਆਂ ਸਲਮਾਨ ਨਾਲ ਮੁਹੱਬਤਾਂ ਨਹੀਂ ਹੈ। ਤੁਸੀਂ ਭਰਾ ਨੂੰ ਫਿਰ ਸਟਾਰ ਨਹੀਂ ਬਣਾਉਣਾ। ਤੁਹਾਡਾ ਭਰਾ ਸਟਾਰ ਤੇ ਹੈ ਹੀ ਹੈ, ਲੇਕਿਨ ਹੁਣ ਬਾਕੀ ਵੱਡਾ ਸਟਾਰ ਤੁਸੀਂ ਬਣਾਉਣਾ। ਤੇ ਜਿੰਦੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕਰੋਗੇ ਤੇ ਭਰਾ ਤੁਹਾਡਾ ਸਟਾਰ ਕਿੱਦਾਂ ਬਣੇਗਾ, ਤੁਹਾਡੇ ਤੱਕ ਵੀਡੀਓ ਕਿੱਦਾਂ ਪਹੁੰਚੇਗੀ? ਠੀਕ ਹੈ, ਤੇ ਮੁਹੱਬਤਾਂ ਵੰਡੋ, ਪਿਆਰ ਕਰਿਆ ਕਰੋ ਮੇਰੇ ਨਾਲ। ਠੀਕ ਹੈ, ਇੰਜ ਕਰਕੇ ਦੇਖੋ ਮੈਂ ਕਿੰਨੀਆਂ ਚੁੰਮੀਆਂ ਦੇਣਾ ਤੁਹਾਨੂੰ, ਮੇਰੇ ਬੁੱਲ ਚਿੰਬੜ ਗਏ ਇੰਜ ਕਰਕੇ। ਮੇਰੇ ਬੁੱਲ ਵਿੰਗੇ ਹੋ ਜਾਣ। ਤੇ ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ ਪਿੰਡ ਨੂੰ, ਤੇ ਚੱਲ ਕੇ ਮਿਲਦੇ ਹਾਂ। ਵੇਖੋ ਮਾਂ ਮੇਰੀ ਜਿਹੜੀ ਵੇਖੋ ਐ ਕੜਕ ਨੇ ਨੋਟ ਕੱਢ ਗਿਣੀ ਜਾ ਰਹੀ ਧੜਾ ਧੜ। ਮੈਂ ਕਹਿੰਦਾ ਮਾਲ ਦੀਆਂ ਦੱਥੀਆਂ ਪਤਾ ਨਹੀਂ ਕਿੱਥੇ ਲੁਕੋ ਕੇ ਰੱਖਿਆ। ਪਰਸ ਦੇ ਵਿੱਚ ਨਿੱਕੇ ਜੇਬਾਂ ਬਣਾਈਆਂ, ਉਹਨਾਂ ਦੇ ਵਿੱਚੋਂ ਹੀ ਕੱਢ ਲੈਂਦੀ ਇੱਕੋ। ਮੈਂ ਕਹਿੰਦਾ ਪੈਸੇ ਮੁੱਕ ਗਏ। ਨਹੀਂ ਇਹ ਵੇਖੋ, ਇਹ ਜ਼ਿਪ ਖੋਲੇਗਾ ਨਾ, ਇਹਦੇ ਵਿੱਚੋਂ ਇਹ ਕਾਗਜ਼ ਕੱਢੇਗਾ, ਤੇ ਕਾਗਜ਼ ਦੇ ਪਿੱਛੇ ਧਾਰਕ ਦਾ ਨੋਟ ਪਿਆ ਲੈ, ਇੰਝ ਕਰਕੇ ਪੈਸੇ ਨਿਕਲਣ। ਤੇ ਪਤਾ ਨਹੀਂ ਕਿੱਥੋਂ ਮੁੰਦਰੀਆਂ ਮਾਂਦਰੀਆਂ ਚਾੜ ਕੇ, ਕਾਲਾ ਖੁੱਸਾ ਪਾ ਕੇ, ਅੱਖਾਂ 'ਚ ਤਿਲਕ ਤੁਲਕ ਲਾ ਕੇ ਚਮਕਿਆ ਪਿਆ ਕੰਮ ਤੇ ਉਧਰ। ਚਲੋ ਜੀ ਹੁਣ ਨਿਕਲਦੇ, ਬਸ ਫਿਰ ਫੜੀਏ ਚਾਬੀ ਚ, ਸਾਰਾ ਕੁਝ ਲੁੱਟ ਕੇ ਇੱਕ ਛਾਪਰ ਚ ਪਾਓ ਜਾਂ ਬੈਗ ਚ ਬੈਗ ਫੜ ਲਾਂ, ਕਿੰਨੇ ਚ ਪਾਉਣਾ? ਤੇ ਬਸ ਇਹਨਾਂ ਨੂੰ ਪਾਓ ਸਾਰਾ ਕੁਝ ਛਾਪਰ ਦੇ ਵਿੱਚ ਤੇ ਨਿਕਲੀਏ। ਮਾਂ ਜੀ ਆ ਜਾਓ ਯਾਰ, ਚੱਲੀਏ, ਬਹੁਤ ਟਾਈਮ ਹੋ ਗਿਆ। ਨਹੀਂ ਫਟਦਾ ਇਹ ਛਾਪਰ। ਆ ਜਾਓ। ਉਹ ਆਪਦੇ ਨਾ ਬੋਤਲਾਂ ਜਿਹੀਆਂ ਫੜ ਲਿਆ ਜੀ, ਉਹ ਬੋਤਲਾਂ ਜਿਹੀਆਂ ਫੜ ਲਿਆ ਤੇ ਚਾਬੀ ਦਰਵਾਜ਼ੇ ਦੇ ਵਿੱਚ ਲੱਗੀ। ਆ ਜਾਓ, ਮੈਂ ਬਾਹਰ ਚੱਲਾਂ, ਮੋਟਰਸਾਈਕਲ ਬਾਹਰ ਕੱਢ ਲਈ ਮੈਂ। ਲੱਗ ਗਿਆ ਬਾਹਰ ਆ ਜਾਓ ਜਲਦੀ। ਇਹ ਕਦੋਂ ਸੁੱਟ ਗਏ ਨੇ? ਹਾਂ ਜਲਦੀ ਆ ਜਾਓ ਜੀ। ਬਾਹਰ ਹੋ ਗਈ ਛਾਂ, ਸ਼ਾਮ ਦਾ ਟਾਈਮ, ਬਿੱਲੀਆਂ ਦੇ ਪੈਰ ਪੂਰ ਖੁਰਕੀ ਜਾ ਰਹੀ, ਸਨਾਟਾ ਹਬਸ ਹੋਈ ਪਈ ਬਾਹਰ ਹੈ। ਮਤਲਬ ਬੰਦ ਹੈ ਹਰ ਚੀਜ਼, ਹਵਾ ਵਗੈਰਾ ਬੰਦ ਹੋਈ ਪਈ, ਹਬਸ ਹੋਈ ਪਈ। ਚਲੋ ਪਿੰਡ ਚੱਲਦੇ ਹਾਂ। ਆ ਜਾਓ ਮਿੰਟ ਮਾਰੋ। ਹਾਂਜੀ ਮਾਂ ਜੀ, अस्सलाम वालेकुम। ਕੀ ਹਾਲ ਨੇ? ਠੀਕ ਆ ਪੁੱਤ। ਠੀਕ ਹੋ? ਹਾਂ ਠੀਕ। ਬੜਾ ਨੀਂਦ 'ਚ ਲੱਗ ਰਿਹਾ ਜੀ ਮੈਨੂੰ। ਨਹੀਂ ਹੂੰ, ਪਈ ਉੱਥੇ
ਸਹੀ ਉੱਠੀ ਮਿੱਟੀ ਲੱਗੀ ਸਾਰੇ ਮੂੰਹ ਤੇ ਕੁਝ ਨਹੀਂ ਹੁੰਦਾ ਮਿੱਟੀ ਬਾਅਦ ਬੜੀ ਮਿੱਟੀ ਰਾਸ ਹੈ ਨਹੀਂ ਮਿੱਟੀ ਬੜੀ ਤਲੀ ਚ ਫੁੱਲ ਪਾਇਆ ਖਾਇਆ ਜੀ ਵਾਹ ਜੀ ਵਾਹ ਵਾਹ ਜੀ ਵਾਹ ਇਹ ਹੱਥ ਦੇ ਵਿੱਚ ਤੇ ਬਾਲਣ ਦੇ ਢੇਰ ਢੂਰ ਲਾਏ ਪਏ ਨੇ ਸਾਰੇ ਹੈ ਪਾਲਣਾ ਨਹੀਂ ਹੋਇਆ ਚਲੋ ਆਜੋ ਲੰਘੋ ਚਲੋ ਜੀ ਘਰੇ ਪਹੁੰਚ ਗਿਆ ਹੁਣ ਅਸੀਂ ਹੱਥ ਵਾਲੇ ਪਾਸੇ ਮੈਂ ਹੱਥ 'ਚ ਮੈਂ ਇੱਕ ਮੋਟਰਸਾਈਕਲ ਖੜੀ ਕਰਦੀ ਨੇ ਵੀ ਛਾਂਗ ਛੂੰਗ ਦਿੱਤੀ ਹੈ ਇਹ ਸਾਡਾ ਹੱਥ ਆ ਜੀ ਓਪੋਜ਼ਿਟ ਘਰ ਦੇ ਬੈਕ ਸਾਈਡ ਤੇ A few moments later. ਮਾਂ ਜੀ ਕੀ ਪਕਾਈ ਜਾਂਦੇ ਜੇ ਸੇਵੀਆਂ ਛੱਡ ਪਰੇ ਤੈਨੂੰ ਮਿਲਣ ਆਇਆ ਤੇ ਤੂੰ ਸੇਵੀਆਂ ਧਰ ਦਿੱਤੀਆਂ ਤੇ ਤੁਸੀਂ ਖਾਣੀਆਂ ਨੇ ਹੈ ਖਾਣੀਆਂ ਨੇ ਤੁਸੀਂ ਸੇਵੀਆਂ ਖਵਾਉਣੀਆਂ ਨੇ ਤੇ ਖਾ ਲਿਆ ਜੇ ਨਾ ਸੇਵੀਆਂ ਸੇਵੀਆਂ ਖਾ ਲਈਏ ਸੇਵੀਆਂ ਤੇ ਬਾਹਰ ਪਈਆਂ ਨੇ ਇਹਦੇ ਦੁੱਧ ਨੂੰ ਬਾਲਾ ਆਊਗਾ ਮੈਂ ਕਿਹਾ ਕਿਤੇ ਪਕਾ ਪੁਛੜੀਆਂ ਬਹਿ ਜਾ ਆਰਾਮ ਕਰ ਲਓ ਇੱਥੇ ਤੁਸੀਂ ਤੇ ਮੈਂ ਪਾ ਦੇਣਾ ਬਹਿ ਜਾ ਨਹੀਂ ਉਹ ਤੇ ਬਹਿ ਜਾ ਮੈਂ ਪਾ ਦੇਣਾ ਮੈਂ ਪਾ ਕੇ ਪਸੀਨਾ ਆ ਕੇ ਤੂੰ ਹੀ ਆ ਜਾਏਗਾ ਚੱਲ ਕੁਛ ਨਹੀਂ ਹੁੰਦਾ ਨਹੀਂ ਬਸ ਬਣ ਉਹ ਪੱਖਾ ਲਾ ਦਿੰਦੇ ਇੱਥੇ ਪੱਖਾ ਬਣ ਨਹੀਂ ਚੱਲੀ ਪਰਸ਼ੀ ਘਾਟ ਲਾ ਦਿੰਦੇ ਨਹੀਂ ਦੁੱਧ ਨੂੰ ਬਾਲਾ ਉਹਨਾਂ ਦੇ ਵਿੱਚ ਸੇਵੀਆਂ ਪਾਣੀਆਂ ਨੇ ਨਾ ਹਾਂ ਬਸ ਮੈਂ ਪਾ ਬਸ ਉਹ ਤੇ ਬਹੋ ਤੁਸੀਂ ਪਿੱਕਾ ਹੀ ਮਿੱਠਾ ਪਾਉਣਾ ਹੋ ਜੋ ਉੱਥੇ ਪਾ ਦੇਣਾ ਮਿੱਠੇ ਦੀਆਂ 4 ਚਮਚੇ ਜਿੰਨੀਆਂ ਕਹੂੰਗਾ ਉਹਨੇ ਪਾ ਦੇਣਾ ਚਾਰ ਚਮਚ ਤੇ ਨਹੀਂ ਜ਼ਿਆਦਾ ਗਰਮੀ ਬਾਬੂ ਹੋ ਗਈ ਮੌਲਵੀ ਨੇ ਨਾਲ ਸਪੀਕਰ ਚੱਕ ਲਿਆ ਮੈਂ ਜਿਸ ਟਾਈਮ ਮੈਲਫਰ ਦਾ ਲੋ ਜੀ ਲਾਉਣ ਸੁਣ ਲਓ ਫਿਰ ਲਾਲ ਸੋਨਾ ਕਿੰਨੀ ਪੋਣੀ ਬਸ ਆ ਮਿੱਠੀ ਨਹੀਂ ਤੇ ਪਾ ਕੇ ਨਾ ਸੇਵੀਆਂ ਫਿਰ ਅੱਛਾ ਲੋ ਜੀ ਬੋਲਾ ਗਿਆ ਬੋਲ ਪਿੰਡਾਂ ਦੇ ਵਿੱਚ ਨਾ ਐਵੇਂ ਮਸੀਤੇ ਕਣਕ ਦੇਈ ਦੀ ਮਸੀਤ ਵਾਸਤੇ ਨਾ ਮਸੀਤ ਵਾਸਤੇ ਤੇ ਮਾਮ ਸਾਹਿਬ ਵਾਸਤੇ ਵੱਖਰੀ ਖਾਦਮ ਮਾਮਾ ਵਾਸਤੇ ਵੱਖਰੀ ਮਤਲਬ ਤਿੰਨਾਂ ਬੰਦੇ ਲਈ ਜਿਹੜੇ ਜ਼ਿਮੀਦਾਰ ਹੁੰਦੇ ਸਾਰੇ ਕਣਕ ਦਿੰਦੇ ਨੇ ਜਿਹੜੇ ਜ਼ਿਮੀਦਾਰ ਨਹੀਂ ਹੁੰਦੇ ਉਹ ਪੈਸੇ ਦਿੰਦੇ ਨੇ ਫਿਰ ਮੌਲਵੀ ਵਾਸਤੇ ਕਣਕ ਇਕੱਠੀ ਕਰਨੀ ਤੇ ਉਹਨੂੰ ਮਸੀਤ ਵਾਸਤੇ ਮੌਲਵੀ ਦੇ ਐਲਾਨ ਹੁੰਦੇ ਆ ਹੁਣ ਕਣਕਾਂ ਦਾ ਐਲਾਨ ਸ਼ੁਰੂ ਹੋ ਗਿਆ ਫਲਾਣੇ ਬੰਦੇ ਨੇ 20 ਸਿਰ ਦਿੱਤੀ ਫਲਾਣੇ ਬੰਦੇ ਨੇ ਮੰਨ ਦਿੱਤੀ ਤੇ ਕਿੰਨਾ ਦੇ ਪਿੰਡਾਂ 'ਚ ਸ਼ਹਿਰਾਂ ਨੂੰ ਤਾਂ ਨਹੀਂ ਪਤਾ ਹੋਣਾ ਇਸ ਚੀਜ਼ ਦਾ ਨਾ ਪੱਕਾ ਸ਼ਹਿਰਾਂ ਨੂੰ ਪਤਾ ਨਾ ਸ਼ਹਿਰਾਂ ਵਾਲੇ ਦੱਸੋ ਮਿੰਟ ਕਰਕੇ ਤੁਹਾਨੂੰ ਪਤਾ ਇਸ ਚੀਜ਼ ਦਾ ਕਿ ਨਹੀਂ ਪਿੰਡਾਂ ਦੇ ਵਿੱਚ ਤੇ ਇਹ ਚੀਜ਼ ਹੁੰਦੀ ਫਿਰ ਸੇਵੀਆਂ ਪਕਾ ਲਈਏ ਫਿਰ ਮਾਸ਼ਾਅੱਲਾ 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 ਹੈ ਮੈਂ ਕਿਹਾ ਦੁੱਧ ਨਾ ਉਬਲ ਨਹੀਂ ਬੰਦਾ Later. ਹਾਂਜੀ ਸਾਰੇ ਬੰਦੇ ਪੁੱਛਦੇ ਸੀ ਨਾ ਬਾਰ-ਬਾਰ ਕਿ ਵੱਡੀ ਅੰਮੀ ਕੀ ਨਾਨੀ ਲੱਗਦੀ ਦਾਦੀ ਲੱਗਦੀ ਤਾਈ ਲੱਗਦੀ ਚਾਚੀ ਲੱਗਦੀ ਮੈਂ ਕਿਹਾ ਅੱਜ ਸਾਰੇ ਜਿਹੜਾ ਨਾ ਤੁਹਾਡਾ ਜਿਹੜਾ ਨਾ ਉਹ ਥੋੜਾ ਜਿਹਾ ਸ਼ੱਕ ਜਿਹੜਾ ਉਹ ਦੂਰ ਕਰਦੀ ਹੈ ਤੇ ਲੋ ਜੀ ਸਾਰਾ ਟੱਬਰ ਨਾਲ ਇਕੱਠਾ ਕਰਕੇ ਪਾ ਲਿਆ ਐਡਾ ਸਾਰਾ ਟੱਬਰ ਹੈ ਠੀਕ ਹੈ ਤੇ ਸਿਸਟਰ ਮਿਸਿੰਗ ਹੈ ਉਹਨਾਂ ਦੀ ਸ਼ਾਦੀ ਹੋਈ ਹੈ ਤੇ ਉਹ ਇੱਕ ਮਿਸਿੰਗ ਹੈ ਤੇ ਇਹ ਜਿਹੜਾ ਨਾ ਅਸੀਂ ਇਧਰੋਂ ਸ਼ੁਰੂ ਕਰਦੇ ਹਾਂ ਚਲੋ ਜੀ ਸ਼ੁਰੂ ਹੋ ਜਾਓ ਆਪਣਾ ਆਪਣਾ ਬਿਸਮਿਲ੍ਲਾ ਪੜ੍ਹੀ ਜਾਓ ਤੇ ਕਲਮੇ ਪੜ੍ਹੀ ਜਾਓ ਤਕਬੀਰਾਂ ਪੜ੍ਹੀ ਜਾਓ ਨਾਲ ਆਪਣੇ ਅੱਬੂ ਤੋਂ ਸ਼ੁਰੂ ਕਰਨਾ ਇਹ ਜੀ ਇਹ ਮੇਰੇ ਵਾਲਦ ਸਾਹਿਬ ਨੇ ਅੱਬੂ ਜੀ ਨੇ ਮੇਰੇ ਠੀਕ ਹੈ ਤੇ ਆ ਵੱਡੀ ਅੰਮੀ ਜਿਹੜੇ ਨੇ ਵਾਲਦਾ ਨੇ ਮੇਰੇ ਇਹ ਮੇਰੀ ਛੋਟੀ ਅੰਮੀ ਨੇ ਮੇਰਾ ਤਾਂ ਗਰੀਬਨੀ ਦਾ ਤੁਹਾਨੂੰ ਪਤਾ ਹੈ ਕਿ ਮੈਂ ਇਹ ਵਾਲਦਾ ਨੇ ਸਲਮਾਨ ਦੇ ਖਾਲਾ ਤੇ ਇਹ ਮੇਰਾ ਵੱਡੇ ਭਾਈ ਨੇ ਇਹ ਮੈਂ ਛੋਟਾ ਭਾਈ ਹਾਂ ਤੇ ਸਾਡੇ ਦੋਵਾਂ ਤੋਂ ਵੱਡੀ ਇੱਕ ਸਾਡੀ ਸਿਸਟਰ ਹੈ ਠੀਕ ਹੈ 3 ਬੰਦੇ ਆ ਤੇ ਆ ਇੰਨੀ ਕਿ ਸਾਡੀ ਫੈਮਿਲੀ ਹੈ ਇਹ ਇੱਥੋਂ ਸ਼ੁਰੂ ਹੁੰਦੀ ਇੱਥੇ ਖਤਮ ਹੁੰਦੀ ਤੇ ਹੁਣ ਤੁਹਾਨੂੰ ਹਜੇ ਫੇਰ ਵੀ ਸਸਪੈਂਸ ਹੋਣਾ ਥੋੜਾ ਜਿਹਾ ਕਿ ਮਤਲਬ ਕਿ ਵਾਲਦ ਸਾਹਿਬ ਆ ਗਏ ਵੱਡੀ ਅੰਮੀ ਆ ਗਈ ਦੋ ਮਾਵਾਂ ਆ ਗਈਆਂ ਠੀਕ ਹੈ ਹੁਣ ਇਹ ਦੋਨੋਂ ਭੈਣਾਂ ਆਪਸ ਚ ਭੈਣਾਂ ਨੇ ਤੇ ਅੱਬੂ ਜੀ ਤੁਸੀਂ ਕੋਈ ਸਲਾਮ ਦੁਆ ਲੈ ਲਓ ਇਹ ਕੈਮਰਾ ਚੱਲਦਾ ਬਾਈ ਦੇ ਇਸਲਾਮ ਦੁਆ ਹੀ ਲੈਣੀ ਐਵੇਂ ਬਸ ਇਹੀ ਸਮਝੋ ਕਿ ਅੱਗੇ ਕੋਈ ਬੰਦਾ ਇਹੀ ਸਮਝੋ ਕਿ ਅੱਗੇ ਬੰਦੇ ਬੈਠੇ ਹੋਏ ਨੇ ਵੇਖਣ ਦੇ ਨੇ ਬਸ ਖਿੱਚ ਕੇ ਬੋਲਣਾ ਅੱਬੂ ਸ਼ਰਮਾਈ ਜਾਂਦੇ ਭਰਾਓ ਅਸਲਾਮ ਅਲੈਕੁਮ ਹੱਥ ਤੇ ਅਸਲਾਮ ਅਲੈਕੁਮ ਹਾਂਜੀ ਅੱਬੂ ਜੀ ਜਿਹੜਾ ਸ਼ਰਮਾਈ ਜਾਂਦੇ ਕੋਈ ਸਮਝ ਨਹੀਂ ਆ ਰਹੀ ਕਿ ਕੀ ਹੋਣ ਡਿਆ ਮਤਲਬ ਐਂ ਕੈਮਰਾ ਕੀਤਾ ਤੇ ਕੀ ਕਰਨਾ ਚਲੋ ਹੁਣ ਤੁਸੀਂ ਦੋਵੇਂ ਭੈਣਾਂ ਜਿਹੜੀਆਂ ਨਾ ਆਪਸ ਚ ਚਲੋ ਗੱਲਾਂ ਕਰਕੇ ਤੇ ਦੱਸ ਹਾਂਜੀ ਮੇਰੇ ਭੈਣੋ ਭਰਾਓ ਮੇਰੇ ਬੱਚਿਓ ਇਹ ਗੱਲ ਇਹ ਆ ਕਿ ਇਹ ਸਾਡੇ ਮੇਰੇ ਬਹਿਨੋਈ ਨੇ ਤੇ ਇਹ ਮੇਰੀ ਵੱਡੀ ਭੈਣ ਹੈ ਵੱਡੀ ਬਾਜੀ ਮੇਰੀ ਮੈਂ ਇਹਨਾਂ ਦੀ ਛੋਟੀ ਭੈਣ ਆ ਤੇ ਇਹ ਬਾਜੀ ਵੱਡੇ ਨੇ ਤੇ ਇਹ ਨੇ ਇਹਨਾਂ ਦੇ ਵੱਡੇ ਬੇਟੇ ਇਧਰ ਆ ਇਹ ਸਲਮਾਨ ਤੋਂ ਵੱਡੇ ਨੇ ਤੇ ਬੇਟੀ ਦੀ ਸ਼ਾਦੀ ਹੋ ਗਈ ਹੈ ਬੇਟੀ ਆਪਣੇ ਘਰ ਹੈ ਉਹਦੀਆਂ ਮਾਸ਼ਾਅੱਲਾ 2 ਬੱਚੀਆਂ ਨੇ ਉਹ ਠੀਕ ਠਾਕ ਹੈ ਆਪਣੇ ਘਰ ਵਿੱਚ ਇਹ ਛੋਟੀ ਜੀ ਸਾਡੀ ਫੈਮਿਲੀ ਹੈ ਤੇ ਇਹ ਸਾਡਾ ਘਰ ਪਿੰਡ ਵਿੱਚ ਹੈ ਅਸੀਂ ਗਾਉਂ 'ਚ ਰਹਿੰਦੇ ਆ ਤੇ ਉਹ ਸਾਡਾ ਘਰ ਸ਼ਹਿਰ ਵਿੱਚ ਹੈ ਤੇ ਅੱਗੇ ਫਿਰ ਸਲਮਾਨ ਤੁਹਾਨੂੰ ਸਾਰੀ ਹਕੀਕਤ ਦੱਸ ਦੇਗਾ ਜੋ ਵੀ ਅਸੀਂ ਹੈ ਮਸਕੀਨ ਬੰਦੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਚਲੋ ਬਿਮਾਰ ਰਹਿੰਦੀ ਉਹਦੇ ਵਾਸਤੇ ਦੁਆ ਹੁਣ ਵੱਡੇ ਜਿਹੜੇ ਨਾ ਤੁਸੀਂ ਆਪੇ ਦੱਸ ਦਿਓ ਵੱਡੇ ਹੀ ਦੱਸ ਦਿਓ ਹੁਣ ਮੈਂ ਕੀ ਦੱਸਣਾ ਤੁਹਾਨੂੰ ਖੋਲ ਕੇ ਹੁਣ ਤੁਸੀਂ ਆਪੇ ਦੱਸ ਦਿਓ ਹੁਣ ਤੁਸੀਂ ਚਲੋ ਕਾਫੀ ਦੇਰ ਤੋਂ ਆਡੀਅנס ਇੰਤਜ਼ਾਰ ਕਰ ਰਹੀ ਸੀ ਕਿ ਦੱਸੋ ਤੇ ਕੀ ਕਿੱਸਾ ਕਹਾਣੀ ਆਪੇ ਦੱਸ ਦਿਓ ਬਾਜੀ ਬਿਮਾਰ ਰਹਿੰਦੇ ਨੇ ਤੇ ਇਹਨਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ ਸਾਲ ਹੋ ਗਿਆ ਇਹਨਾਂ ਨੂੰ ਕਮਰ ਦਾ ਮਸਲਾ ਸੀ ਤੋਂ ਇਸ ਵਾਸਤੇ ਵੀ ਕਮਜ਼ੋਰ ਵੀ ਜ਼ਿਆਦਾ ਹੋ ਗਏ ਨੇ ਤੇ ਪਹਿਲੇ ਤਾਂ ਤੁਹਾਨੂੰ ਮੇਰੀ ਭਤੀਜੀ ਨੇ ਆਖਿਆ ਮੇਰੀ ਪੁੱਪੋ ਗੰਜੀ ਨਹੀਂ ਸੀ ਬੜੀ ਭੁੜਕ ਆਈ ਫਿਰਦੀ ਸੀ
ਜਦੋਂ ਆਪਰੇਸ਼ਨ ਹੋਇਆ ਹੁਣ ਪੁੜਕਣ ਵੇਣਗੇ ਵਾਲਦਾ ਦਾ ਨਾ ਪਿਛਲੇ ਸਾਲ ਜਿਹੜਾ ਨਾ ਮੋਹਰਿਆਂ ਦਾ ਆਪਰੇਟ ਹੋਇਆ ਸੀ, ਤੁਸੀਂ ਕਹਿੰਦਾ ਪਸੀਨਾ ਆ ਰਿਹਾ, ਪੱਖਾ ਚਲਾ ਲਿਆ। ਪੱਖਾ ਮੈਂ ਉਹ ਵਾਲਾ ਚਲਾਇਆ, ਇਹ ਵਾਲਾ ਪੱਖਾ ਚਲਾਇਆ, ਇਹ ਵਾਲਾ ਨਹੀਂ ਚਲਾਇਆ ਇਸ ਵਜ੍ਹਾ ਤੋਂ ਕਿ ਫਿਰ ਪੱਖਾ ਚਲਾਤਾ ਨਾ ਫਿਰ ਉਹਦਾ ਸ਼ੋਰ ਜ਼ਿਆਦਾ ਹੋਣਾ, ਫਿਰ ਤੁਹਾਨੂੰ ਵੌਇਸ ਦੀ ਸਮਝ ਨਹੀਂ ਆਣੀ। ਇਸ ਵਜ੍ਹਾ ਤੋਂ ਤੁਹਾਡੇ ਵਾਸਤੇ ਜਿਹੜਾ ਨਾ ਮਿਹਨਤ ਕਰ ਰਿਹਾ, ਇਨ ਤੋਂ ਬਿਨਾ ਜਿਹੜਾ ਨਾ ਪੱਖੇ ਤੋਂ ਬਿਨਾ ਵੀਡੀਓ ਬਣਾ ਰਿਹਾ। ਤੇ ਜੀ ਇਹ ਮੇਰੇ ਵਾਲਦ ਸਾਹਿਬ ਨੇ, ਨਾਲ ਵਾਲਦਾ ਨੇ, ਠੀਕ ਹੈ। ਵੱਡੀ ਅੰਮੀ ਜਿਹੜੀ ਨੇ ਉਹ ਵਾਲਦਾ ਨੇ, ਤੇ ਜਿਹੜੀ ਛੋਟੀ ਅੰਮੀ ਨੇ ਉਹ ਬੇਸਿਕਲੀ ਮੇਰੀ ਖਾਲਾ ਹੈ, ਠੀਕ ਹੈ। ਛੋਟੀ ਅੰਮੀ ਮੇਰੀ ਖਾਲਾ ਹੈ, ਵੱਡੀ ਅੰਮੀ ਮੇਰੀ ਵਾਲਦਾ ਹੈ, ਠੀਕ ਹੈ। ਕੁਝ ਲੋਕਾਂ ਨੇ ਗੈਸ ਕਰ ਲਿਆ ਸੀ ਕਿ ਜਿਹੜਾ ਨਾ ਕੁਝ ਲੋਕਾਂ ਨੇ ਗੈਸ ਕਰ ਲਿਆ ਸੀ ਕਿ ਵੱਡੀ ਅੰਮੀ ਦੇ ਨਾਲ ਨਾ ਤੇਰੀ ਸ਼ਕਲ ਮਿਲਦੀ ਹੈ, ਠੀਕ ਹੈ। ਤੇ ਜਦੋਂ ਜਾਣਾ ਹੈ ਤੇ ਵੱਡੀ ਅੰਮੀ ਦਾ ਮੱਥਾ ਚੁੰਮਦਾ ਹੈ ਤੇ ਕੀ ਕੋਈ ਕੁਝ ਲੋਕਾਂ ਨੇ ਕਾਫੀ ਜ਼ਿਆਦਾ ਗੈਸ ਕਰ ਲਿਆ ਸੀ, ਠੀਕ ਹੈ। ਚਲੋ ਜਿਨ੍ਹਾਂ ਨੇ ਨਹੀਂ ਕੀਤਾ ਸੀ ਮੈਂ ਉਹਨਾਂ ਨੂੰ ਮੈਂ ਕਲੈਰਿਟੀ ਦੇ ਦਾਂ, ਠੀਕ ਹੈ। ਛੋਟੀ ਅੰਮੀ ਜਿਹੜੇ ਨੇ ਮੇਰੀ ਖਾਲਾ ਨੇ, ਠੀਕ ਹੈ। ਤੇ ਇਹ ਮੇਰੀ ਨਿੱਕੀ ਜਿਹੀ ਭੈਣ ਹੈ, ਨਿੱਕੀ ਜਿਹੀ ਭੈਣ ਹੈ, ਹਾਂ ਬਹੁਤ ਪਿਆਰੀ ਹੈ, ਬਹੁਤ ਅੱਛੀ ਹੈ। ਸਲਮਾਨ ਨੂੰ ਬਹੁਤ ਲਾਇਕ ਕਰਦੀ, ਉਹਨੂੰ ਆਪਣਾ ਬੇਟਾ ਸਮਝਦੀ ਹੈ। ਮੇਰੀ ਸ਼ਕਲ ਮਿਲਦੀ ਸੀ ਨੇ ਇਸ ਵਜ੍ਹਾ ਫਿਰ ਮੈਨੂੰ ਨਾ ਨਿੱਕੇ ਹੁੰਦੇ ਨਾਲ ਗਿਫਟ ਪੈਕ ਕਰਕੇ ਦੇ ਦਿੱਤਾ ਸੀ। ਕੱਲੀ ਕਰਕੇ ਨਾ ਸਲਮਾਨ ਆਪਦੇ ਕੋਲ ਹੀ ਰੱਖਦੀ, ਉਹ ਕਹਿੰਦੀ ਇਹ ਮੇਰਾ ਬੇਟਾ ਹੈ, ਇਸ ਵਜ੍ਹਾ ਤੋਂ ਉਹ ਫਿਰ ਉਹਦਾ ਬਹੁਤ ਪਿਆਰ ਇਹਦੇ ਨਾਲ, ਇਹਦੇ ਤੋਂ ਬਗੈਰ ਰਹਿੰਦਾ ਨਹੀਂ, ਅੰਮੀ ਅੰਮੀ ਕਰਦਾ। ਤੇ ਫਿਰ ਅਸੀਂ ਵੀ ਸਬਰ ਕਰ ਜਾਂਦੇ, ਚੱਲ ਅੱਛਾ ਉਹ ਵੀ ਅੰਮੀ ਹੈ ਸਾਡੀ ਭੈਣ। ਹੁਣ ਅਸੀਂ ਫਿਰ ਇੰਜ ਡਿਸਾਈਡ ਕੀਤਾ ਨਾ, ਹੁਣ ਸਿਸਟਰ ਦੀ ਸ਼ਾਦੀ ਫਿਰ ਰਹਿ ਗਏ 2 ਮੁੰਡੇ, ਠੀਕ ਹੈ। ਵੱਡਾ ਮੁੰਡਾ ਵੱਡੀ ਭੈਣ ਨੂੰ ਦੇ ਦਿੱਤਾ ਤੇ ਨਿੱਕਾ ਮੁੰਡਾ ਨਿੱਕੀ ਭੈਣ ਨੂੰ ਦੇ ਦਿੱਤਾ। ਅਸੀਂ ਕੰਮ ਕਰ ਲਿਆ ਡਿਵਾਈਡ, ਠੀਕ ਹੈ। ਹੁਣ ਤੁਸੀਂ ਆਪਣਾ ਦੱਸੋ ਆਪਦੇ ਬਾਰੇ 'ਚ। ਹਾਂ, ਦਰਅਸਲ ਗੱਲ ਇਹ ਹੈ ਕਿ ਮੇਰੀ ਆਪਣੀ ਖੁਦ ਦੀ ਔਲਾਦ ਨਹੀਂ ਹੈ, ਤੇ ਇਸ ਵਾਸਤੇ ਕਿ ਮੈਂ ਇਕੱਲੀ ਸੀ, ਮੇਰੇ ਹਸਬੈਂਡ ਬਿਮਾਰ ਸੀ, ਤੇ ਉਹਨਾਂ ਨੂੰ ਸੰਭਾਲਣ ਵਾਸਤੇ, ਖਿਦਮਤ ਕਰਨ ਵਾਸਤੇ, ਨਾਲੇ ਫਿਰ ਮੇਰੀ ਔਲਾਦ ਨਹੀਂ ਹੈ ਸੀ, ਤੇ ਫਿਰ ਭੈਣ ਮੇਰੀ ਨੇ ਆਪਣਾ ਬੇਟਾ ਛੋਟਾ ਮੈਨੂੰ ਦੇ ਦਿੱਤਾ। ਤੇ ਮੇਰਾ ਬੇਟਾ ਹੈ, ਆਪਣੇ ਪੇਟ ਚੋਂ ਜਿਹੜੀ ਔਲਾਦ ਜੰਮੀ ਉਹਦੇ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ, ਬਹੁਤ ਅੱਛਾ ਬੱਚਾ ਹੈ। ਤੇ ਮੇਰਾ ਬੇਟਾ ਇਹ ਸਲਮਾਨ ਹੈ, ਤੇ ਵੱਡਾ ਬੇਟਾ ਜਿਹੜਾ ਇਮਰਾਨ ਉਹ ਬਾਜੀ ਦਾ ਹੈ। ਇਹ ਜਿਹੜਾ ਵੱਡਾ ਬੇਟਾ ਹੈ, ਹਾਂਜੀ। ਤੇ ਇਹ ਸਾਡੇ ਬਹਿਨੋਈ ਨੇ, ਬਹੁਤ ਅੱਛੇ ਨੇ। ਵੱਡੇ ਦੀ ਮਾਸ਼ਾਅੱਲਾ ਸ਼ਾਦੀ ਕੀਤੀ ਹੈ, ਸਾਲ ਹੋ ਚੱਲਿਆ ਦਾ ਇਹ ਸ਼ਾਦੀ ਦੀ, ਬਸ ਇਹ ਹੀ ਸਾਡੀਆਂ ਜ਼ਿੰਦਗੀ ਦੀਆਂ ਗੱਲਾਂ ਨੇ। ਇਹਦੀ ਬੇਗਮ ਵੀ ਸਾਡੀ ਜ਼ਿੰਦਗੀ ਚ ਉਹ ਦਰਅਸਲ ਕੋਈ ਥੋੜਾ ਜਿਹਾ ਸੀਕ੍ਰੇਟ ਵੀ ਹੈ ਘਰ ਦੇ ਵਿੱਚ, ਕੁਝ ਜੀ ਨੇ ਉਹਨਾਂ ਨੂੰ ਸਾਹਮਣੇ ਨਹੀਂ ਵੀ ਆ ਸਕਦੇ। ਹਾਂ ਉਹ ਥੋੜਾ ਜਿਹਾ ਸੀ ਜਿਹੜਾ ਨਾ, ਫਿਰ ਹੁਣ ਭਾਬੀ ਜਿਹੜੇ ਪਰਸਨਲ ਨੇ ਉਹ ਫਿਰ ਅਸੀਂ ਨਹੀਂ ਲੈ ਕੇ ਆ ਸਾਡੀ ਘਰ ਦੀ ਕਹਾਣੀ ਸੀ, ਜਿਹਦੀ ਤੁਹਾਨੂੰ ਬੜੀ ਚਾਹਤ ਸੀ ਸੁਣਨ ਦੀ, ਵੇਖਣ ਦੀ, ਜਿਹੜੀ ਤੁਹਾਨੂੰ ਅਸੀਂ ਅੱਜ ਦੱਸ ਰਹੇ ਹਾਂ। ਅਸੀਂ ਕਿ ਚਲੋ ਹੁਣ ਵੱਡਿਆਂ ਤੇ ਜਿਹੜੇ ਨਾ ਵੱਡਿਆਂ ਦਾ ਤੇ ਖੈਰ ਹੁਣ ਜਿਹਨਾਂ ਦੀ ਉਮਰ ਨਾ ਗਈ ਉਹਨਾਂ ਨੂੰ ਕੋਈ ਨਹੀਂ, ਅਸੀਂ ਜਿਹੜੇ 40+ ਬੰਦੇ ਸਾਰੇ ਲੈ ਆਂਦੇ ਵੀਡੀਓ 'ਚ। ਬਾਕੀ ਜਿਹੜੇ ਜਵਾਨ ਨੇ ਅਸੀਂ ਰਾਲੇ ਜਵਾਨਾਂ 'ਚ ਹੁਣ ਸਾਡੀ ਇੱਕ ਭਰਜਾਈ ਹੁੰਦੀ ਬਸ ਘਰ ਦੇ ਵਿੱਚ ਉਹੀ ਨੇ, ਤੇ ਉਹਨਾਂ ਦਾ ਫੇਸ ਅਸੀਂ ਰਿਵੀਲ ਨਹੀਂ ਕਰਨਾ। ਤੇ ਬਾਕੀ ਇਹ ਫੈਮਿਲੀ ਸੀ ਸਾਡੀ। ਵਾਂਸ ਅਗੇਨ ਫੇਰ ਇੱਕ ਵਾਰ ਵੇਖ ਲਓ, ਇਹ ਛੋਟਾ ਜਿਹਾ ਸ਼ਾਰਟਕਟ ਇਹ ਮੈਂ ਤੁਹਾਨੂੰ ਪੂਰੇ ਫਰੇਮ 'ਚ ਦਿਖਾ ਦੇਣਾ ਬਸ, ਠੀਕ ਹੈ। ਤੇ ਸਾਡਾ ਪਿੰਡ ਵਾਲਾ ਘਰ ਹੈ ਨਾਲ ਹੀ, ਦੂਸਰਾ ਸ਼ਹਿਰ ਵੀ ਨਾਲ ਹੀ, ਇੰਨਾ ਜ਼ਿਆਦਾ ਡਿਫਰੈਂਸ ਨਹੀਂ ਹੈ, 10 ਮਿੰਟ ਦੀ ਰਾਈਡ ਹੈ। ਤੇ ਅਸੀਂ ਜ਼ਿਮੀਂਦਾਰ ਬੰਦੇ ਆ, ਇੱਥੇ ਸਾਡੇ ਕੋਲ ਜਾਨਵਰ ਰੱਖੇ ਨੇ, ਬਾਕੀ ਪੱਠੇ ਪੁੱਠੇ ਪਾਈ ਦੇ ਨੇ, ਦੇਸੀ ਜਿਹੇ ਬੰਦੇ ਆ, ਕੋਈ ਥੋੜੀ ਬਹੁਤ ਪੈਲੀ ਹੈ ਤੇ ਆਪਦਾ ਵਾਈ ਵੀ ਕਰਦੇ ਆ ਤੇ ਆਪਦਾ ਸਰਕਟ ਚੱਲ ਰਿਹਾ। ਤੇ ਬਸ ਇਹੀ ਹੈ। ਬਾਕੀ ਹੋਰ ਕਿਸੇ ਨੂੰ ਕੁਝ ਪੁੱਛਣਾ ਹੋਵੇ, ਮੈਨੂੰ ਤਾਂ ਲੱਗਦਾ ਸਾਰਾ ਕੁਝ ਕਲੀਅਰ ਹੋ ਗਿਆ, ਤੇ ਜੋ ਕੁਝ ਹੋਰ ਕਲੀਅਰ ਕਰਨਾ ਹੋਵੇ ਤਾਂ ਵੀ ਦੱਸ ਦਿਆ ਜੇ, ਠੀਕ ਹੈ। ਤੇ ਬਸ ਹੁਣ ਇਹੀ ਹੈ ਬਸ। ਹੁਣ ਮੈਂ ਤੇ ਮੇਰਾ ਢੋਲਾ ਇਕੱਠੇ ਤੇ ਜੀਵਨ ਸਾਥੀ ਦੁਨੀਆ ਤੋਂ ਚਲਾ ਗਿਆ, 4 ਸਾਲ ਹੋ ਗਏ ਨੇ। ਹਾਂ ਜੀਵਨ ਸਾਥੀ ਦੁਨੀਆ ਚਲਾ ਚਲਾ, ਮੇਰਾ ਪੁੱਤਰ ਹੀ ਹੈ। ਬਸ ਕਰੋ ਹੁਣ ਗੱਲਾਂ ਬਾਤਾਂ ਮੁਕਾ ਲਓ, ਹੁਣ ਪੱਕਾ ਪੁੱਕਾ ਚਾਲੂ ਕਰੀਏ ਤੇ ਨਾਲ ਰੋਟੀ ਪਾਣੀ ਦਾ ਬੰਦੋਬਸਤ ਕਰੋ। ਹੁਣ ਭੁੱਖ ਲੱਗ ਗਈ, ਹੁਣ ਤੁਸੀਂ ਗੱਲਾਂ ਹੀ ਕਰੀ ਜਾਂਦੇ ਹੋ, ਆਮ ਨੂੰ ਦੱਸੀ ਜਾ ਰਹੇ, ਠੀਕ ਹੈ। ਹੁਣ ਜੀ ਗੱਲਾਂ ਸਾਡੀਆਂ ਹੋ ਗਈਆਂ ਨੇ ਖਤਮ, ਹੁਣ ਅਸੀਂ ਕੋਈ ਖਾਣ ਪੀਣ ਦਾ ਬੰਦੋਬਸਤ ਕਰੀਏ, ਠੀਕ ਹੈ। ਤੇ ਹੁਣ ਬਸ ਫਿਰ ਇੰਨਾ ਹੀ ਹੈ। ਹੁਣ ਅੱਜ ਦੀ ਵੀਡੀਓ ਇੱਥੇ ਕਰਦੇ ਆ ਪੈਂਡ। ਅਗਰ ਵਲੌਗ ਅੱਛਾ ਲੱਗਾ ਤੇ ਵੀਡੀਓ ਨੂੰ ਕੀ ਕਰਨਾ ਹੈ, ਵੀਡੀਓ ਪੂਰੀ ਵੇਖਣੀ ਹੈ, ਇਹਨੂੰ ਸਬਸਕ੍ਰਾਈਬ ਕਰਨਾ ਹੈ। ਇਹ ਤਾਂ ਸਾਰਿਆਂ ਨੇ ਪੂਰੀ ਵੇਖਣੀ ਹੈ, ਵੀਡੀਓ ਸਾਰਿਆਂ ਨੇ ਪੂਰੀ ਵੇਖਣੀ, ਕਿਉਂਕਿ ਇਹਦੇ 'ਚ ਜਿਹੜਾ ਟਵਿਸਟ ਸੀ ਉਹ ਰਿਵੀਲ ਹੋ ਗਿਆ ਨਾ ਬਹੁਤ ਜਲਦੀ। ਆਪਾਂ ਰਿਵੀਲ ਕਰਤਾ, ਇੰਨੀ ਜਲਦੀ ਮੈਂ ਸੋਚਿਆ ਨਹੀਂ ਸੀ। ਮੈਂ 50K ਦਾ ਸੋਚਿਆ ਸੀ, ਮੈਂ ਕਿਹਾ 50,000 ਸਬਸਕ੍ਰਾਈਬਰ ਹੋਣਗੇ ਤੇ ਫਿਰ ਰਿਵੀਲ ਕਰਾਂਗੇ, ਲੇਕਿਨ ਤੁਸੀਂ ਬਾਰ-ਬਾਰ ਕਹੀ ਜਾ ਰਹੇ ਸੀ ਨਹੀਂ ਬਾਈ ਦੱਸੋ। ਸਾਰਿਆਂ ਨੇ ਇਹ ਸੀ ਕਿ ਕੱਟਾ ਕੱਟੀ ਨਿਕਲੇ, ਤੇ ਅਸੀਂ ਅੱਜ ਦਿੱਤਾ ਕੱਢ। ਹੁਣ ਮੈਂ ਕੱਟੀ ਕੱਢ ਦਿੱਤਾ, ਤੇ ਹੁਣ ਤੁਸੀਂ ਕੱਟੀ ਕੱਢਣਾ। ਜਿਹੜਾ ਤੁਸੀਂ ਅਨਸਬਸਕ੍ਰਾਈਬ ਨੇ ਬੰਦੇ, ਠੀਕ ਹੈ, ਬਹੁਤ ਸਾਰੇ ਯੂਜ਼ਰ ਭੈਣ ਭਰਾ ਜਿਹੜੇ ਨੇ ਤੇ ਸਬਸਕ੍ਰਾਈਬ ਨਹੀਂ ਕਰਦੇ, ਵੀਡੀਓ ਦੇ ਵਿਊਜ਼ ਆਉਂਦੇ ਨੇ, ਵੀਡੀਓ ਦੇਖਦੇ ਨੇ, ਲੇਕਿਨ ਇਹ ਗੱਲ ਗਲਤ ਹੈ। ਹੁਣ ਜਦੋਂ ਮੈਂ ਤੁਹਾਡੀਆਂ ਗੱਲਾਂ ਮਾਰ ਰਿਹਾ, ਤੁਹਾਨੂੰ ਵੀ ਚਾਹੀਦਾ ਮੇਰੀ ਗੱਲ ਮੰਨੋ, ਤੇ ਚੈਨਲ ਸਾਰੇ ਬੰਦੇ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਅਗਰ ਅੱਛਾ ਲੱਗਦਾ ਹੈ, ਠੀਕ ਹੈ। ਤੇ ਫਿਰ ਅੱਗੇ ਦੋਸਤਾਂ ਨੂੰ ਵੀ ਸ਼ੇਅਰ ਕਰੋ। ਇਸ ਤੋਂ ਅਗਲੀ ਵੀਡੀਓ ਆਏਗੀ ਮੇਰੇ ਸਸਰਾਲ ਵਾਲੇ ਪਿੰਡ ਤੋਂ, ਉੱਥੋਂ ਜਾ ਕੇ ਬਣਾਵਾਂਗੀ ਇਨਸ਼ਾਅੱਲਾ, ਉਹ ਵੀ ਤੁਹਾਨੂੰ ਸਾਰਾ ਦੱਸ ਦਿਆਂਗੇ ਵੀ ਕਿ ਮੇਰਾ ਸਸਰਾਲ ਕੀ ਸੀ। ਉਹ ਸਸਰਾਲ ਰਿਵੀਲ ਤਾਂ ਕਰਨਾ ਹੈ, ਵੀਡੀਓ 1 ਮਿਲੀਅਨ ਤੇ ਗਈ ਤੇ ਇਹ ਵੀਡੀਓ 1 ਮਿਲੀਅਨ ਤੇ ਜਾਣੀ ਚਾਹੀਦੀ ਹੈ। ਵੀਡੀਓ 1 ਮਿਲੀਅਨ ਤੇ ਜਾਂਦੀ ਹੈ, ਠੀਕ ਹੈ, ਤੇ ਸਸਰਾਲ ਰਿਵੀਲ ਕਰਦੇ ਹਾਂ, ਹਰ ਚੀਜ਼ ਰਿਵੀਲ ਕਰਦੇ ਜਾਣਾ ਪੈਣਾ ਏਡੀ ਦੂਰ, ਫਿਰ ਉੱਥੇ ਬਣਾਉਣੀ ਪੈਣੀ, ਉਹ ਅਸੀਂ ਫਿਰ ਕਰਵਾਵਾਂਗੇ ਨਾ ਕੁਝ ਤੇ। ਠੀਕ ਹੈ ਜੀ, ਹੁਣ ਬਾਏ ਬਾਏ ਕਰ ਦਿਓ ਸਾਰੇ ਬੰਦੇ, ਬਾਏ 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 ਬਾਏ। ਲੈ ਮਾਂ ਤੇ ਟ੍ਰੇਨ ਹੋ ਗਈ, ਮਾਂ ਤੇ ਪੂਰੀ ਹੈ। ਇਹ ਸਾਡੀ ਜਿਹੜੀ ਨਾ ਇਹ ਬੜੀ ਮੁਸ਼ਕਲ ਹੁੰਦੀ ਸੀ। ਮੁਸ਼ਕਲੀ ਹਾਂ, ਇਹ ਤਾਂ ਬਿਮਾਰੀ ਬੜੀ ਚੁਟਕੀ
ਪਤਲੀ ਹੁੰਦੀ ਸੀ ਤੇ ਬੜੀ ਜਿਹੜੀ ਮਜ਼ਾਈਆ ਹੁੰਦੀ ਸੀ ਵਧਾਈ ਹੋਵੇ। ਆਹ ਤਾਂ ਬਿਮਾਰੀ ਖਾ ਗਈ ਬਿਮਾਰੀ ਖਾ ਗਈ ਹੈ। ਬਿਮਾਰੀ ਜਿਹੜੀ ਸਾਰੀ ਉਮਰ ਤੱਕ ਬਗਾ ਰਹੀ, ਜਿਹੜਾ ਇੱਕੋ ਵਾਰੀ ਲੱਗੀ ਉਹਨੇ ਤੇ ਲਟਾ ਹੀ ਦਿੱਤਾ ਮੰਜਿਆਂ ਦੇ ਉੱਤੇ, ਕਿਤੇ ਹਸਪਤਾਲ ਫਰਾ ਦਿੱਤੇ ਸਾਰੇ ਪਾਕਿਸਤਾਨ ਦੇ। ਅੱਧੀ ਬਿਮਾਰੀ ਲੱਗ ਗਈ ਤੇ ਅੱਧੀਆਂ ਨਜ਼ਰਾਂ ਲੱਗ ਗਈਆਂ ਜਿਹੜੀਆਂ, ਅੱਧੀਆਂ ਨਜ਼ਰਾਂ ਲੱਗ ਗਈਆਂ ਕਹਿੰਦੇ ਜੀ। ਲੱਗ ਗਈ ਲੋਕਾਂ ਦੇ, ਲੋਕੀ ਆਏ ਜਿਵੇਂ ਭੁੜਕ ਭੁੜਕ ਕੋਠਿਆਂ ਚੜੀ ਜਾਂਦੀ, ਉਤਰੀ ਜਾਂਦੀ, ਚੜੀ ਜਾਂਦੀ, ਤੂੰ ਥੱਕਦੀ ਨਹੀਂ। ਨਜ਼ਰਾਂ ਲੱਗ ਗਈਆਂ ਨੇ, ਕੋਈ ਨਜ਼ਰਾਂ ਮਾਰ ਦਿਓ, ਕੋਈ ਮਰਚਾਂ ਮਾਰ ਦਿਓ, ਨਜ਼ਰਾਂ ਲੱਗ ਗਈਆਂ ਨੇ। ਹੁਣ ਲੋਕਾਂ ਨੇ ਕਹਿਣਾ ਕਿ ਇੱਕ ਭੈਣ ਏਡੀ ਮੋਟੀ ਤੇ ਇੱਕ ਭੈਣ ਏਡੀ ਪਤਲੀ। ਅੰਮੀ ਜ਼ਿਆਦਾ ਪਤਲੇ ਹੋਏ ਨੇ ਆਪਰੇਸ਼ਨ ਤੋਂ ਬਾਅਦ, ਠੀਕ ਹੈ। ਉਹ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ, ਲੇਕਿਨ ਪਹਿਲੇ ਇੰਨੀ ਜ਼ਿਆਦਾ ਜਿਹੜਾ ਨਾ ਪਤਲੇ ਨਹੀਂ ਸੀ ਹੈ। ਨਹੀਂ ਵੈਸੇ ਇਹਨਾਂ ਨਾਲ ਦੋਵਾਂ ਭੈਣਾਂ ਨਾਲ ਸਮਾਰਟ ਸੀਗੀ। ਫਿਰ ਆਪਣੇ ਅੱਬੂ ਤੇ ਗਿਆ ਮੇਰਾ ਜਿਸਮ, ਅੰਮੀ ਭਾਰੀ ਸੀ, ਇਹ ਅੰਮੀ ਤੇ ਗਈਆਂ ਨੇ। ਤੇ ਪਤਲੇ ਵੀ ਚੰਗੇ ਹੀ ਹਨ, ਜਿੱਥੇ ਮਰਜ਼ੀ ਚੜੇ ਫਿਰਦੇ, ਉਤਰੇ ਫਿਰਦੇ, ਮੋਟੇ ਹੋਈ ਲੈਣ ਜਾਂਦਾ। ਲਾਹੌਰ ਵਾਲੀ ਆਣੀ ਹੁੰਦੀ ਸੀ, ਕਹਿੰਦੀ ਤੂੰ ਕਿਵੇਂ ਭਾਈ ਕੰਮ ਕਰਦੀ, ਅੱਲਾ ਮੀਆਂ ਮੈਨੂੰ ਇਹ ਜੀ ਕਰਦੇ, ਮੈਂ ਵੀ ਐਵੇਂ ਕਰਿਆ ਭਾਈ। ਮੈਂ ਕਿਹਾ ਫਿਰ ਹੋ ਜਾ, ਥੋੜਾ ਖਾਇਆ ਕਰ, ਉਹ ਤੇ ਕੁਰਸੀ ਬਹਿ ਕੇ ਘਮਾਉਂਦੀ ਰਹਿੰਦੀ ਤੇ ਉੱਠ ਕੇ ਚੜਿਆ ਉਤਰਿਆ ਕਰ। ਬਥੇਰਾ ਕਰੀਦਾ ਸੀ, ਹੁਣ ਨਹੀਂ ਹੁੰਦਾ, ਮੈਂ ਕੀ ਕਰਾਂ। ਚਲੋ ਠੀਕ ਹੈ ਜੀ, ਹੁਣ ਵਲੌਗ ਐਂਡ ਕਰ ਰਹੇ ਹੋ ਕਿ ਬਾਏ, ਅੱਲਾ ਹਾਫਿਜ਼। ਬਹੁਤ ਲੰਮਾ ਹੋ ਗਿਆ ਤੇਰਾ ਬਲੌਗ।